अस्सलाम वालेकुम नाज़रीन, तुसी वेख रहे हो मेरा यूट्यूब चैनल स्माल टीवी ऑफिशियल। तो असी अपने डेरे ते आ चुके हैं। आओ देखने हैं साढ़े डेरे ते अज केड़े केड़े मेहमान ने ते कौन कौन बैठा है। लो जी आसफ भाई, अभिनंदन साहब ते दो कुड़ियां ते हुण तुसी पुछ लो की कहंदे। तू ले गए? हाँ जी मैं लेके आया, ਤੁਹਾਡਾ ਮੇਰਾ ਵਾਦਾ ਸੀ ਨਾ। ਤੈਨੂੰ ਤਾਂ ਕਿਹਾ ਸੀ ਉਹ ਤਮੰਨਾ ਭਾਟੀਆ ਤੇ ਉਹ ਕਰੀਨਾ ਕਪੂਰ। ਉਹ ਭਾਜੀ ਤੂੰ ਘਰੋਂ ਲੈ ਆਇਆ ਸਾਲੇ। ਭਾਜੀ ਮੈਨੂੰ ਜੜੀਆਂ ਲੱਭੀਆਂ ਨੇ ਨਾ, ਹਾਂ ਮੈਂ ਚੁੱਕਿਆ ਤੇ ਭੱਜਿਆ। ਮੈਂ ਕਿਹਾ ਆਇਓ। ਜਿਹੜੀਆਂ ਲੱਭੀਆਂ ਤੇ ਸਾਨੂੰ ਥੋੜਾ ਸੀ। ਉਹ ਦੇਖੋ ਉਹਦੇ ਇਹਦੇ ਕੋਈ ਬੜੀਆਂ ਨੇ। ਮੇਰੇ ਕੋ ਕਿੱਥੇ ਬੜੀਆਂ ਨੇ, ਛੱਡੋ ਪਰਿਆ ਜਿਹੜੀਆਂ ਆਈਆਂ ਕੈਸੀਆਂ ਜੀ। ए कौन है जनाब? ਸਜਣਾ ते ए ਇਹ ਕੰਗਣਾ। वाह ਹਾਂ क्या ਠੀਕ ਹੈ ਠੀਕ ਹੈ। ਕੰਗਨਾ ਤੇ ਮੈਂ ਅਨੁਸ਼ਕਾ ਕਿੱਥੇ? ਉਹ ਜਰਾ ਗਈ ਸੀ ਕਿਤੇ। ਅੱਛਾ, ਗਈ ਸੀ ਉਹ ਸਵੇਰੇ 6 ਵਜੇ ਆਏਗੀ। ਸੰਜਨਾ ਮੈਂ ਵਾ ਤੇਰਾ ਸੱਜਣਾ। ਐ ਕੰਗਨਾ ਉਹ ਕੰਗਨਾ ਵੇ ਗੱਲ ਸੁਣ ਕੰਗਨਾ। ਭਾਈ ਨੇ ਸਿਨਾਂ ਦੱਸਿਆ ਕਿ ਅਸੀਂ ਮਰਦਾਂ ਸੇ ਬੁਲਾਇਆ, ਤੁਸੀਂ ਥਿੰਜਮਨ ਸ਼ਹਜ਼ਾਦੀ ਬਣ ਰਹੇ ਹੋ ਨਾ। ਨਹੀਂ ਮੈਂ ਦੱਸ ਰਿਹਾ ਕਿ ਪਾਕਿਸਤਾਨੀ ਮੂਸੀਕੀ ਬੜੀ ਵਧੀਆ ਹੁੰਦੀ ਹੈ। ਮੈਂ ਉਹ ਗਾਣਾ ਸੁਣਾ ਰਿਹਾ ਉਹਨੂੰ। ਅੱਛਾ ਜੀ ਤੁਸੀਂ ਲੈ ਕੇ ਆਏ ਇਹਨਾਂ ਦੋਨੋਂ? ਹਾਂ ਜੀ ਮੈਂ ਲੈ ਕੇ ਤੁਹਾਨੂੰ ਆਇਆ। ਕੀ ਕਹਿ ਕੇ ਲਿਆਇਆ ਜੀ? ਮੈਂ ਇਹਨਾਂ ਨੂੰ ਕਹਿ ਕੇ ਆਇਆ ਜੀ ਤੁਹਾਨੂੰ ਅੱਛੀ ਜੀ ਚਾਹ ਹਾਂ ਪਾਕਿਸਤਾਨ ਨੂੰ ਪਿਆਵਾਂਗਾ। ਉਹ ਚਾਹ ਪਿਆਣੀ ਇਹਨਾਂ ਨੂੰ। ਜਿਹੜੀਆਂ ਸੋਹਣੀਆਂ ਕੁੜੀਆਂ ਇਹਨਾਂ ਨੂੰ ਕੋਈ ਜੂਸ ਪਿਆਣੇ ਆ, ਕੋਈ ਫਰੈਸ਼ ਜੂਸ, ਕੋਈ ਮੇਰਾ ਮਤਲਬ ਹੈ ਪਾਈਨਐਪਲ ਦਾ, ਕੋਈ ਕੀ ਪੀਣਾ ਦੱਸੋ ਕੋਈ ਚੀਜ਼। दसो कोई चीज। बनाना शेक पिला दे। बनाना शेक ले आओ, अपने बनाना निचोड़ के। ਮੈਂ ਅੱਜ ਹੀ ਧੋਤੀ ਪਾਈ, ਹੁਣੇ ਨਿਕਲਣਾ ਸ਼ੇਖ। ਬਨਾਨਾ ਸ਼ੇਕ ਵੀ ਮਿਲ ਜਾਂਦਾ ਹੈ। ਤੁਸੀਂ ਕੀ ਪੀਓਗੇ ਜੀ? मैं पाकिस्तानी चाय पिया जी। ਤੇ ਚਾਹ चाय ਦੀ। बहुत मजे की जी। ਪਾਕਿਸਤਾਨੀ ਚਾਹ ਪਿਆ ਦੇਣੇ ਤੁਹਾਨੂੰ। पाकिस्तानी चाह बड़ी मजेदार होंदी। पूछो जरा जिन किन्नी हाँ, पीती है। एनी चाह पीती है ने, एनी चाह पीती है कि हुन कीनिया कह ला पे कि साडे को चाह मुक गई है। ਹੁਣ ਜਦੋਂ ਥੁੱਕਦਾ ਤੇ ਮੂੰਹ 'ਚ ਥੁੱਕ ਨਹੀਂ ਆਉਂਦੀ, ਪੱਤੀ ਆਉਂਦੀ ਹੈ। ਇੰਨੀ ਚਾਹ ਪੀਓ। ਕੰਗਨਾ ਜਦੋਂ ਰੋਂਦਾ ਅਥਰੂ ਨਹੀਂ ਆਉਂਦੇ, ਪੱਤੀ ਆਉਂਦੀ ਹੈ। ਕੰਗਨਾ हाँ जी ਤੇਰਾ ਰਿਸ਼ਤਾ ਮੈਂ ਕਿਹਦੇ ਕੋਲੋਂ ਮੰਗਣਾ? क्या मतलब? ਉਹ ਰਿਸ਼ਤੇ ਵਾਲੀ ਹੈ ਹੀ ਨਹੀਂ, ਉਹ ਦਾਸ ਨੂੰ ਸਾਲੀ ਹੈਗੀ ਅੱਛਾ ਹੈ। ਡਾਂਸ ਵਾਲੀ ਨਾਲ ਵਿਆਹ ਨਹੀਂ ਹੋ ਸਕਦਾ। ਹੋ ਨਹੀਂ ਸਕਦਾ, ਲੇਕਿਨ ਉਹ ਆਪਣਾ ਜੌਬ ਤੇ ਆਈ ओ ਹੈ। आइटम सॉन्ग कर दिया, आइटम सॉन्ग। अच्छा। ਐਟਮ ਸੌਂਗ ਕਰਦੀ ਐਟਮਾਂ ਨਹੀਂ ਫਿਲਮ ਕਰਦੀ। ਸਟਾਰ ਹੈਗੀ ਬੜੀ ਅੱਛੀ। ਅੱਛਾ, ਅੱਛਾ। ਜੀ ਅਸਲੀ अच्छा जी आसफ साहब एक गल तो दसो, हाँ। ਇਹ ਦੋਵੇਂ ਮੁਲਕ ਜਿਹੜੇ ਨੇ ਐਟਮੀ ਤਾਕਤਾਂ ਨੇ ਹਾਂ ਤੇ ਇਹ ਦੋਵੇਂ ਮੁਲਕ ਅਗਰ ਆਪਸ ਚ ਲੜ ਪੈਂਦੇ ਤਾਂ ਕੀ ਬਣੇਗਾ? ਇਹ ਦੋਵੇਂ ਐਟਮੀ ਤਾਕਤਾਂ ਚਲਾ ਦੇਣਗੇ। ਮੈਂ ਕਹਿੰਦਾ ਕਿ ਬਚਣਾ ਚਾਹੀਦਾ ਇਸ ਗੱਲ ਤੋਂ। ਦੇਖੋ ਇੱਕ ਮਜ਼ਾਕ ਨਹੀਂ ਹੈਗਾ ਐਟਮੀ ਲੜਾਈ ਜਾਂ ਐਟਮੀ ਜੰਗ ਜਿਹੜੀ ਹੈ ਨਾ, ਇਹ ਤੋਂ ਕੋਸ਼ਿਸ਼ ਕਰਨੀ ਚਾਹੀਦੀ ਵੀ 100% ਬਚੋ। ਬਿਲਕੁਲ ਇਹਦੇ ਵੱਲ ਨਹੀਂ ਜਾਣਾ ਚਾਹੀਦਾ। ਵੈਸੇ ਥੋੜੀ ਬਹੁਤ ਹਲਕੀ ਬੁਲਕੀ ਨੌਕ ਜੋਂਕ ਜਿਹੜੇ ਉਹ ਕਰ ਲਓ, ਉਹ ਵੀ ਉਹਨੇ ਮਜ਼ਾਲ ਮਾਰੇ ਸੀ, ਵੀ ਮਾਰਾਂਗੇ ਮਜ਼ਾਹਰੇ ਉਹਨਾਂ ਕੋਲ, ਠੀਕ ਹੈ, ਬਸ ਇਸ ਤੋਂ ਅੱਗੇ ਨਹੀਂ। ਅੱਛਾ ਮੈਂ ਕਹਿੰਦਾ ਪੂਰੀ ਦੁਨੀਆ ਜਿਹੜੀ ਨਾ ਰੋਏਗੀ ਇਸ ਗੱਲ ਨੂੰ, ਜੇ ਐਟਮੀ ਜੰਗ ਲੱਗ ਗਈ ਤੇ ਪੂਰੀ ਦੁਨੀਆ ਰੋਏਗੀ। ਸਹੀ ਇਸ ਲਈ ਇਸ ਗੱਲ ਤੋਂ ਬਚੋ। ਇਹ ਮੇਰਾ ਕਿਉਂ ਜੀ? ਬਿਲਕੁਲ ਸਹੀ ਕਹਿ ਰਹੇ ਹੋ ਭਾਈ ਨੇ। ਮੋਦੀ ਸਾਹਿਬ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਇਹ ਗਲਤ ਕਰ ਰਿਹਾ ਜੀ। ਕੰਗਨਾ ਜੀ ਭਾਈ ਮੋਦੀ ਨੂੰ ਤੁਸੀਂ ਸਮਝਾਇਆ ਨਹੀਂ? ਮੁੱਦੇ ਦਾ ਧੀ ਉਹ ਕੀ ਸਮਝਾਏ? ਉਹ ਤਾਂ ਕਹਿੰਦਾ ਮੈਂ ਸਾਰੀ ਭਾਰਤ ਕੀ ਬੇਟੀਆਂ ਮੇਰੀ ਬੇਟੀਆਂ ਹੈ। ਮੇਰੇ 21 ਕਰੋੜ ਕੁੜੀਆਂ ਦੀਆਂ ਧੀਆਂ ਨੇ, ਇੰਨੀ ਹਿੰਮਤ ਆਇਆ ਉਹਦੇ ਨਹੀਂ ਟੁਰਿਆ ਉਹ ਜਾਂਦਾ ਨਹੀਂ ਵੀ 21 ਕਰੋੜ ਧੀਆਂ ਓਏ ਬਣਾਉਂਦੇ ਮੋਦੀ ਵੀ ਚਾਹ ਬਣਾਣਾ, ਉਹਦੀ ਕਦੀ ਨਹੀਂ ਤੂੰ ਪੀਤੀ ਆਦੀ। ਓਏ ਉਹ ਬਹੁਤ ਗੰਦੀ ਚਾਹ ਬਣਾਉਂਦਾ ਹੈ। ਮੇਰਾ ਤਾਂ ਦਿਲ ਹੀ ਨਹੀਂ ਕਰਦਾ ਸਿਆਸਤ ਵੀ ਪੀਣ ਨੂੰ। ਬਹੁਤ ਗੰਦੀ ਕਰਦਾ ਹੈ, ਬਹੁਤ ਚਾਹ ਵੀ ਗੰਦੀ। ਗੰਦੀ ਬਣਾਉਂਦਾ ਹੈ, ਸਿਆਸਤ ਵੀ ਬਹੁਤ ਗੰਦੀ हाँ ਕਰਦਾ जी। ਹੈ। ਆਸਫ ਭਾਈ ਮੈਨੂੰ ਇੱਕ ਗੱਲ ਦੱਸੋ, ਪਾਕਿਸਤਾਨ ਅਮਨ ਪਸੰਦ ਮੁਲਕ ਹੈ ਤੇ ਕਦੀ ਵੀ ਨਹੀਂ ਚਾਹਦਾ ਕਿ ਅਸੀਂ ਲੜੀਏ, ਨਹੀਂ ਠੀਕ ਹੈ ਨਾ? ਹਮੇਸ਼ਾ ਇੰਡੀਆ ਨੂੰ ਕੀ ਤੁਹਣੀ ਹੁੰਦੀ ਹੈ ਕਿ ਉਹ ਲੜਨ ਪੈਂਦਾ ਹੈ। ਇੰਡੀਆ ਦਾ ਮਸਲਾ ਇਹ ਵੀ ਆਪਣਾ ਭਾਈ ਜੀ ਕਿ ਜਦੋਂ ਉੱਥੇ ਇਲੈਕਸ਼ਨ ਹੁੰਦਾ ਨਾ, ਉੱਥੇ ਉਸ ਬੰਦੇ ਨੂੰ ਵੋਟ ਮਿਲਦਾ ਜਿਹੜਾ ਪਾਕਿਸਤਾਨ ਨਾਲ ਕੋਈ ਚੇਂਜ ਪਾਵੇ, ਉਹ ਵੋਟ ਹੀ ਉਹਨੂੰ ਮਿਲਦਾ ਹੈ। ਅੱਛਾ ਮੋਦੀ ਇਸ ਗੱਲ ਨੂੰ ਸਮਝ ਗਏ ਹੈ। ਉਹ ਜਦੋਂ ਇਲੈਕਸ਼ਨ ਆਉਣ ਵਾਲੇ ਹੁੰਦੇ ਨੇ, ਉਹ ਪਾਕਿਸਤਾਨ ਨਾਲ ਕੋਈ ਨਾ ਕੋਈ ਲੜਾਈ ਸ਼ੁਰੂ ਕਰ ਦਿੰਦਾ ਹੈ। ਉਹ ਸਿੰਪਥੈਟਿਕ ਵੋਟ ਲੈ ਕੇ ਜਿੱਤ ਜਾਂਦਾ। ਤੀਸਰੀ ਵਾਰੀ ਪ੍ਰਾਈਮ ਮਿਨਿਸਟਰ ਬਣਿਆ, ਪਾਕਿਸਤਾਨ ਦੇ ਸਿਰ ਤੇ ਬਣਿਆ। ਵਰਨਾ ਕੋਈ ਇਹ ਹੈ ਹੀ ਨਹੀਂ, ਕੋਈ ਜੰਗ ਦੀ ਵਜ੍ਹਾ ਕੋਈ ਹੈ ਹੀ ਨਹੀਂ, ਫਜ਼ੂਲ ਗੱਲ ਹੈ। ਬਈ 26 ਬੰਦੇ ਦਹਿਸ਼ਤਗਰਦਾਂ ਨੇ ਮਾਰਨੇ, ਉਹਦੇ ਸਿਰ ਤੇ ਤੁਸੀਂ ਜੰਗ ਸ਼ੁਰੂ ਕਰ ਰਹੇ ਹੋ? ਕਦੀ ਹੋ ਸਕਦਾ? ਇੱਧਰ ਕਈਆਂ ਥਾਵਾਂ ਤੇ ਧਮਾਕੇ ਹੁੰਦੇ ਨੇ, ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ, ਠੀਕ ਹੈ ਨਾ ਜੀ? ਕੋਈ ਜੰਗਾਂ ਥੋੜੀ ਸ਼ੁਰੂ ਹੁੰਦੀਆਂ ਨੇ ਗੱਲਾਂ ਤੋਂ। ਉਹ ਬਸ ਉਹ ਆਪਣਾ ਸਿਆਸਤ ਕਰਦਾ ਹੈ, ਇਹ ਸਿਆਸੀ ਯਾਨੀ ਕਿ ਉਹਦਾ ਸਟੰਟ ਹੈ। ਮੋਦੀ ਸਿਆਸਤ ਕਰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਦੀ। ਪਰ ਮੈਂ ਤੁਹਾਨੂੰ ਪਤੇ ਦੀ ਗੱਲ ਦੱਸਾਂ ਜੀ, ਦੱਸੋ। ਹੁਣ ਮੋਦੀ ਨਹੀਂ ਇਲੈਕਸ਼ਨ ਜਿੱਤੇਗਾ, ਉਹ ਹਾਰ ਜਾਏਗਾ। ਉਹ ਕਿਉਂ ਜੀ? ਉਹ ਸਾਰੀ ਆਵਾਮ ਨੂੰ ਪਤਾ ਲੱਗ ਗਿਆ ਕਿ ਮੋਦੀ ਝੂਠ ਮਾਰਦਾ ਪਿਆ। ਅੱਛਾ ਇਹ ਜਾਣ ਕੇ ਲੜਾ ਰਿਹਾ ਪਾਕਿਸਤਾਨ ਨੂੰ ਤੇ ਇੰਡੀਆ ਨੂੰ। ਸਹੀ ਕਹਿ ਰਿਹਾ ਹੈ, ਇਹ ਗੱਲ ਸਹੀ ਕਰ ਰਿਹਾ ਹੈ। ਅੱਛਾ ਹਾਂ, ਇਹਦੀ ਇਹ ਇੱਕ ਕੁੜੀ ਪੂਰੀ ਵਾਪਸ ਆਵਾਮ ਨੂੰ ਪਤਾ ਲੱਗ ਗਿਆ। ਹਾਂਜੀ। ਇਸ ਗੱਲ ਦੀ ਖੁਸ਼ੀ 'ਚ ਇਹਦੀ ਕੁੜੀ ਵਾਪਸ ਕਰ ਦਿਓ। ਉਹ ਵਾਲੀ ਕਰ ਦਿਓ ਕੰਗਨਾ ਤੇ ਮੇਰਾ ਦਿਲ ਆ ਗਿਆ। ਮੇਰਾ ਸਿਰ ਵੀ ਆ ਜਾਣਾ ਸਾਲ ਹੈ ਜਦੋਂ ਅੱਗੇ ਕੀਤਾ ਹੈ ਤੂੰ। ਭਾਈ ਨੇ ਮੈਂ ਸੋਚਿਆ ਸੀ ਖੋਰੇ ਤੁਹਾਡਾ ਨੱਕ ਹੀ ਛੋਟਾ, ਤੁਹਾਡਾ ਦਿਮਾਗ ਬਹੁਤ ਅੱਛਾ ਹੈ।
ਗੱਲਾਂ ਤੁਸੀਂ ਬੜੀਆਂ ਅੱਛੀਆਂ ਕਰਦੇ ਹੋ ਹੈ ਨਾ ਹਾਂ। ਕਰਾ ਦੇ ਰਿਸ਼ਤਾ ਆਪਣੇ ਓਏ ਆਪਣਾ ਲੋ ਤੁਸੀਂ ਆਪਣਾ ਕੀ ਤੇਰਾ ਨਾਂ ਕੀ ਹੈ? ਅਭਿਨੰਦਨ ਸਾਹਿਬ, ਹਾਂਜੀ ਅਗਰ ਤੁਸੀਂ ਇੱਥੋਂ ਇਹ ਕੁੜੀਆਂ ਆਪਣੀਆਂ ਵਾਪਸ ਲੈ ਕੇ ਜਾਂਦੇ ਹੋ ਹੂੰ ਤੇ ਉਹਨਾਂ ਨੂੰ ਜਾ ਕੇ ਕੀ ਦੱਸੋਗੇ? ਉਹਨਾਂ ਨੂੰ ਉਹਨਾਂ ਨੂੰ ਜਾ ਕੇ ਦੱਸਾਂਗੇ ਵੀ ਪਾਕਿਸਤਾਨ ਵੈਲਡਨ। ਅੱਛਾ ਪਾਕਿਸਤਾਨ ਪਿਆਰ ਕਰਨ ਵਾਲੇ ਜੀ ਨੇ। ਅੱਛਾ। ਪਾਕਿਸਤਾਨ ਕਿਸੇ ਨਾਲ ਜ਼ਿਆਦਤੀ ਨਹੀਂ ਕਰਦੇ। ਪਿਆਰ ਤੇ ਅਸੀਂ ਕੀਤਾ ਹੀ ਨਹੀਂ ਕਰਾਂਗੇ ਤੇ ਫਿਰ ਤੁਸੀਂ ਨਾ ਉਹ ਜਾਓ। ਐਸਾ ਭਾਵੇਂ ਖੁਦਾ ਦਾ ਵਾਸਤਾ ਜੇ ਕਿਹੜੇ ਪਿਆਰ ਨਾਲ ਟੁੱਟ ਪਏ ਤੁਸੀਂ। ਯਾਨੀ ਕਿ ਮੇਰਾ ਮਤਲਬ ਉਹਨਾਂ ਨੂੰ ਪਾਈਏ ਪਈ ਉਹਨਾਂ ਦੀ ਖਿਦਮਤ ਭਾਈ ਕਰੀਏ ਉਹ 85 ਸਾਲ ਦੇ ਇਮਰਾਨ ਹਾਸ਼ਮੀ ਉਹਨਾਂ ਨੂੰ ਸ਼ਾਪਿੰਗ ਕਰਾਈਏ ਕੋਈ ਮੇਰਾ 85 ਸਾਲ ਦੀ ਕਿਹੜੀ ਸ਼ੋਪਿੰਗ ਕਰਾਉਣੀ ਕੋਈ ਤੁਸੀਂ ਕੱਪੜੇ ਪਾਕਿਸਤਾਨ ਦੇ ਸੁਗਾਤਾਂ ਕੋਈ ਤੁਸੀਂ ਚੱਪਲਾਂ। ਕਰਾਉਣੀ ਹਾਂ 8ਵਾਂ ਦਿਨ ਹੈ ਤੁਹਾਡੇ ਟਰੋਜ਼ਰ ਨੂੰ ਉਹ ਤੇ ਡਰਾਮੇ ਦਾ ਘਾਟਾ ਪੈਣਾ ਸਾਲਿਆ ਤੇ ਉਹਨਾਂ ਨੂੰ ਡਰਾਮੇ ਦੀ ਪ੍ਰੌਪਸ ਲੈ ਦਿਓ ਕੁੜੀਆਂ ਨੂੰ ਦੱਸੋ ਤੁਸੀਂ ਕੋਈ ਚੀਜ਼ ਚਾਹੀਦੀ ਹੈ ਕੋਈ ਸੂਟ ਕੋਈ ਜੁੱਤੀ ਕੋਈ ਜਿਊਲਰੀ ਤਾਂ ਖੈਰ ਮਹਿੰਗੀ ਹੁੰਦੀ ਤੁਸੀਂ ਲੈ ਕੇ ਨਹੀਂ ਦੇ ਸਕਦੇ ਕੰਗਨਾ ਕੋਈ ਜੀ ਹੋਰ ਚੀਜ਼- ਉੱਚੀ ਬੋਲੋ ਤੁਹਾਨੂੰ ਹੜੂਮਾਨ ਦਾ ਵਾਸਤਾ ਜੀ मैंने सुना पाकिस्तान के खाने बड़े मजे के होते हैं। ਪਾਕਿਸਤਾਨ ਦੇ ਹਾਂ। ਖਾਣੇ ਬੜੇ ਮਜ਼ੇ। खानों की तारीफ है। ਹਾਂਜੀ ਚਾਂਪਾਂ ਨਲੀਆਂ ਮਗਜ਼ ਨਿਹਾਰੀ ਕੀ ਖਾਣਾ ਦੱਸੋ तानू देसी सुझे है। ਤੁਹਾਨੂੰ ਅੱਛਾ, ਫੱਜਾ ਪਾਵੇ ਮੈਂ ਵਾਲਾ ਤੁਹਾਡੇ ਖਵਾਉਣਾ। ਲਈ ਮੰਗਾਈਏ ਆਪਣਾ ਮੰਗਾਈਏ ਤੁਹਾਡੇ ਤੇ ਮਟਨ ਕੜਾਈ ਮੰਗਾਈਏ हाँ जी बिल्कुल। ਨਾਲ ਆਪਣਾ ਪਰਾਠੇ ਤੰਦੂਰੀ हाँ जी। ਨਾਲ रोगनी नान मंगवा लो। ਦੋ ਨਾਨ ਨਾਲ ਆਪਣਾ ਉਹ ਦੋ ਨਲੀ ਬੋਟੀ ਤੇ ਵਾਹ ਵਾਹ ਉਹ ਵੀ ਵਾਹ। ਮੰਗਾ ਲਈਏ ਰਾਇਤਾ ਨਾਲ ਰਾਇਤਾ ਸਲਾਦ। ਸਲਾਦ ਵੀ ਹਾਂ। ਹੈ मुंह च पानी आ गया। कैसा लगा है सही से हाँ जी सही से। ਅਬੂ ਸਾਹਿਬ ਕਰ ਲੋ चलो, ਜੀ। हाथ धो लो हाथ धो लो ਅੱਛਾ हाथ धो हाथ धो ਇਹ ਸੱਜਣਾ ਕੁੜੀ बस ऐसे खाना। हाँ ਹਾਂਜੀ ਤੁਸੀਂ ਆਪ ਕੀ ਖਾਓਗੇ? मैं यहाँ की शॉपिंग करूंगी। अच्छा। मैंने सुना यहाँ की शॉपिंग बहुत ਇੱਥੇ ਤੂੰ ਲੰਡੇ ਵੜ ਜਾ ਤੈਨੂੰ ਗੋਡਿਆਂ ਜਿੱਡੇ ਬੂਟ ਲੱਭਣੇ ਵਧੀਆ ਭਾਵੇਂ ਉੱਥੇ ਜੰਗਲੀ ਫਿਲਮਾਂ ਕਰੀ ਸੱਪ ਲੜਾਈ ਤੈਨੂੰ ਨਹੀਂ ਲੜਨਗੇ ਉਹ ਬੇਟਾ ਪਹਿਲਾਂ ਉਹ ਬੇਟਾ ਕੀ ਹੁੰਦਾ? ਉਹ ਫੌਜੀ ਬੂਟ ਦੇ ਜਿਹੜੇ ਆਪਣੇ ਗੋਡੇ ਤੇ ਚੜਾ ਜਿਹੜਾ ਨਜ਼ਰ ਆ ਰਿਹਾ ਤੂੰ ਬੇਟਾ ਅਭਿਨੰਦਨ ਮੇਰਾ ਪੁੱਤਰ ਵਾਲੇ ਪਾਕਿਸਤਾਨ ਚ ਹੋਰ ਮਾਰ ਖਾਣੀ ਹੈ ਤੂੰ। ਬੁਲਾਵਾ ਉਹ ਬੱਚੇ ਜਿਨ੍ਹਾਂ ਨੇ ਚਪੇੜਾਂ ਕਰਾਈਆਂ ਸੀ ਹਾਂ ਸਬਰ ਕਰ ਦੋ 2 ਮਿੰਟ ਆਪਣਾ ਠਹਿਰ ਜਾ। ਕੰਗਣਾ ਜੀ हाँ जी। ਸਾਡੀ ਗਲੀ 'ਚ ਤੇ ਨੰਗਣਾ अच्छा। गली गली सारी पुट्टी थोड़ी इन्ना ना ते पानी खलोता। ਤੇ ਕੋਈ ਗੱਲ ਨਹੀਂ ਭਾਈ ਨਾਸਰ ਪੀਣ ਲੱਗੇ ਨੇ ਕਹਿੰਦੇ ਮੁਕਾਬਿਆਂ ਅੱਛਾ ਜੀ ਤੁਸੀਂ ਕੀ ਆਪਣਾ ਸ਼ੋਪਿੰਗ ਕੀ ਕਰਨਾ ਚਾਹੁੰਦੇ ਹੋ? शॉपिंग परफ्यूम्स वगैरह ज्वेलरी काफी चीजें लेकर ਤੁਹਾਡੀ आऊंगी ਬੋਏ मैं ਜੀ यहाँ ਮਰਨੀ ਜੀ ਤੁਸੀਂ ਨਾ ਆਓ से। बकवास ना करो। ਜਿਹਦੇ ਨਾਲ ਤੁਸੀਂ ਆਏ ਨਾ ਤੁਹਾਨੂੰ ਹੋਰ ਬੋ ਪੈ ਗਈ ਹੈ। ਹਾਂ ये क्या कही जा रहे हैं? ਇਹ ਤੇ ਬਦਕਾਰ ਗੱਟਾਰ ਆਦਮੀ ਜੇ ਇਹ ਤੇ ਕਹਿੰਦਾ ਸੀ ਮੈਨੂੰ ਗੱਡਰ 'ਚ ਵਾੜੋ ਮੈਂ ਗੱਡਰੋਂ ਗੱਟਰ ਇੰਡੀਆ ਪਹੁੰਚ ਜਾਾਂ ਆਪਣਾ ਅਭਿਨੰਦਨ ਬੇਟਾ ਤੂੰ ਆਪਣੀਆਂ ਦੋਵੇਂ ਦੋਂਦੀਆਂ ਬੱਚੀਆਂ ਫੜ ਤੇ ਨਿਕਲ ਜਾ। अगो बड़ी दा नाल ही देखना जानते थे ਆ ਨਿਕਲ ਉਹ ਵੀ ਫੜ ਨਿਕਲ ਚੱਲ ਆਇਓ ਜੀ। ਚਲੋ ਚਲੋ ਨਿਕਲੋ ਚਲੋ ਚੱਲ ਲੈ ਕੇ ਆ ਗਿਆ ਆਪਣੀਆਂ ਬੱਚੀਆਂ ਨਿਕਲ ਤਾਂ ਨਿਕਲ चलो ले ਐਡਾ ले, ਤੂੰ चलो ਲੈ ਕੇ ਆ ਗਿਆ ਅਭਿਨੰਦਨ ਬੱਚੀ है चंगा है कुड़ियां लेके सचमुच ही आ गए ਅਭਿਨੰਦਨ ਬੱਚੀਆਂ ਵਾਲਾ ਚੱਲ ਵਿਚਾਰਾ ਪਹਿਲੇ ਜਹਾਜ਼ ਲੈ ਆਇਆ ਸੀ ਹਾਂ, ਹੁਣ ਹੁਣ ਬੱਚੀਆਂ ਲਿਆਉਂਦੇ ਆ ਇਹਨਾਂ ਦਾ ਹੀਰੇ ਹੀ ਹੁੰਦਾ ਹੈ ਸਾਲਿਆਂ ਦਾ ਆਸ ਪਾਏ ਇਹਨਾਂ ਨੇ ਤੁਹਾਡੇ ਲਈ ਕੁਛ ਨਾ ਕੁਛ ਲਿਆਂਦੇ ਰਹਿਣਾ ਹੈ। हाँ ठीक है चलो मेहरबानी ਤੁਹਾਨੂੰ ਬੜਾ ਭੁੱਖਾ ਸਮਝਦੇ ਨੇ जी नाज़रीन आपको कैसा लगा हमारा आज का प्रोग्राम डेरा और आप देखते रहिएगा हमारा प्रोग्राम डेरा और इसमें बहुत बहुत अच्छे फ़नकार आएंगे हमारे चैनल को सब्सक्राइब कीजिएगा लाइक कीजिएगा और शेयर कीजिएगा।